नहीं कुछ साडियां भी मजबूरियां ने असी हाँ परदेसी लोग वे असा करनिया नित मजदूरियां ने ओ रब साईं लिख छोड़ी रोजी विच परदेसां दे वाह जी वाह। ਜ਼ਾਲ ਜ਼ਾਮਨ ਗਮਾਂ ਦਾ ਕੌਣ ਹੋਵੇ ਆਹ ਯਾਰ ਦਰਦੀ ਸੋ ਵੀ ਨਸ ਗਿਆ ਨਾ ਹੀ ਬੰਦਗੀ ਪਈ ਕਬੂਲ ਮੇਰੀ ਸਜਦੇ ਕਰਦੇ ਆ ਮੱਥੜਾ ਗਸ ਗਿਆ ਡਿੱਠਾ ਕੇ ਯਾਰ ਬੇਪਰਵਾਹ ਸੋਹਣਾ ਸਾਨੂੰ ਰੋਂਦਿਆਂ ਵੇਖ ਕੇ ਹੱਸ ਗਿਆ ਕੀਤੇ ਕੇ ਬੂਟਿਆ ਲੱਖ ਹਜ਼ਾਰ ਤਰਲੇ ਜਾਨੀ ਇੱਕ ਨਾ ਦਿਲੇ ਦੀ ਦੱਸ ਗਿਆ ਹਾਂ ਵੇ जानी ओए साथ कणक गड़ा के ओ माल परदेस ले आई है वे माल परदेस ले आई जानी ओए वाह जी वाह वाह जी वाह। अस्सलाम वालेकुम ते चढ़दे पंजाब दे मित्रों सत श्री अकाल। मैं जी तुहाडा वीर राणा खालिद मकबूल ते सारे वेखण वालियां नूं जी आਇਆਂ ਨੂੰ ਕਹਿੰਦੇ ਆ ਸਤ ਬਿਸਮਿल्ला खुश आमदीद। ਅਸੀਂ ਇਸ ਵੇਲੇ ਬੈਠੇ ਆ ਜੀ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ ਦੇ ਡੇਰੇ ਦੇ ਉੱਤੇ ਤੇ ਸਾਡੇ ਕੋਲ ਜੀ ਅੱਜ ਪ੍ਰਾਹੁਣੇ ਬੈਠੇ ਆ ਬਾਬਾ ਜੀ ਕੈਮਪੁਰ ਤੋਂ ਆਏ ਆ ਇਹ ਤੇ ਇਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ। ਪਰ ਅੱਜ ਦੀ ਵੀਡੀਓ ਜਿਹੜੀ ਬਣਾਉਣੇ ਦਾ ਮਕਸਦ ਇਹ ਹੈਗਾ ਕਿ ਆਹ ਮੌਸਮ ਜਿਹੜਾ ਚੱਲਦਾ ਪਿਆ ਨਾ ਇਹ ਕਣਕਾਂ ਦੀ ਕੋਰ ਦਾ ਮੌਸਮ ਕੋਰ ਕੱਢਣ ਦਾ ਤੇ ਕੋਰ ਜਦੋਂ ਕੱਢਦੇ ਆ ਕੋਰਾਂ ਬਲਕਿ ਨਿਕਲ ਗਈਆਂ ਹੋਈਆਂ ਆ ਇਹ ਜੜੀ ਬੂਟੀਆਂ ਜਿਹੜੇ ਆ ਗੰਦਮੰਦ ਹੁੰਦਾ ਨਾ ਵਿੱਚ ਉਹਦੇ ਸਪਰੇਅ ਦਾ ਵੇੜਾ ਤੇ ਉਹ ਅੱਜ ਰਾਣਾ ਸ਼ਮਸ਼ਾਦ ਇਕਬਾਲ ਕਿਉਂਕਿ ਇਸ ਦੇ ਮਾਹਰਾਂ ਜ਼ਿਮੀਂਦਾਰਾ ਵੀ ਵਾਵਾ ਸਾਰਾ ਕਰਦੇ ਆ ਤੇ ਉੱਪਰੋਂ ਸਪਰੇਆਂ ਦਾ ਇਹਨਾਂ ਦਾ ਆਪਣਾ ਕਾਰੋਬਾਰ ਵੀ ਹੈਗਾ ਤੇ ਉਹ ਅੱਜ ਪੁੱਛ ਦੱਸ ਕੇ ਤੁਹਾਡੇ ਇਹਨਾਂ ਨਾਲ ਗੱਲਬਾਤ ਕਰਦੇ ਆ। ਰਾਣਾ ਸਾਹਿਬ ਜਿਹੜਾ ਇਹ ਗੰਦ ਵਾਲੀ ਸਪਰੇਅ ਆ ਇਹਦੇ ਵਾਸਤੇ ਜਿਹੜਾ ਸਹੀ ਮੌਸਮ ਆ ਵੀ ਅੱਜ ਕੱਲ੍ਹ ਇਹਦੀ ਪੂਰੀ ਤਫਸੀਲ ਥੋੜੀ ਜਿਹੀ ਦੱਸ ਦਿਓ ਵੀ ਬੰਦੇ ਥੋੜੇ ਜਿਹੇ ਨਾ ਗੰਦਮ ਦੀ ਸਪਰੇਅ ਦਾ ਜਿਹੜਾ ਹੈ ਨਾ ਜੀ ਮੌਸਮ ਨਾਲ ਬੜਾ ਤਾਲੁਕ ਆ। ਜਿਸ ਤਰ੍ਹਾਂ ਮਾਸ਼ਾਅੱਲਾ ਧੁੱਪ ਨਿਕਲੀ ਹੈ ਨਾ ਜੀ ਤਕਰੀਬਨ 12 ਵਜੇ ਸਪਰੇਅ ਕਰਨੀ ਚਾਹੀਦੀ ਹੈ ਗੰਦਮ ਤੇ ਧੁੰਦ ਵਗੈਰਾ ਬਿਲਕੁਲ ਨਹੀਂ ਕਰਨੀ ਚਾਹੀਦੀ। ਸੂਰਜ ਨਾ ਨਿਕਲਿਆ ਹੋਵੇ ਨਹੀਂ ਕਰਨੀ ਚਾਹੀਦੀ। ਜਦੋਂ ਤੱਕ ਧੁੱਪਾਂ ਨਾ ਨਿਕਲਣ ਗੰਦਮ ਨੂੰ ਸਪਰੇਅ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਰਿਜ਼ਲਟ ਨਹੀਂ ਆਉਂਦਾ। और दूसरा है कि स्प्रे भी जाके खुद करवानी चाहिए जिम्मेदार उत्ते खड़ो क्योंकि कई बंदे फिर दे देंगे स्प्रे जी लै जाओ जी कर दो वो फिर रिजल्ट नहीं सही मिलता है जो तक जिम्मेदार खुद अपनी तसल्ली ना करवावे। पहली कोशिश तो यह होनी चाहिए भी बंदा आप करे जी आप करना फिर उधर रंगी तो गल ही कोई लेकिन नहीं कर होंगे तो जिम्मेदार नहीं चाहिए कि वो जाके अपना पूरी तवज्जो नाल मिक्सिंग करा के सारा दवाई जी है वैश करके दवाई की डोज जी है वो पूरी रखनी चाहिए है। वधाण नाल भी नुकसान होंदा घटाण नाल भी नुकसान होंदा यानी कि जिहड़ी उत्ते लिखी होवे वो तो उसके मुताबिक करनी चाहिए है। और इहदा नोजल जी है वो भी जैट नोजल होनी चाहिए है। जैट नोजल हाँ जी। ਤੇ ਦੂਜਾ ਇਹਦੇ ਕੋਈ 72 ਦਾ ਵੀ ਹਿਸਾਬ ਕਿਤਾਬ ਹੁੰਦਾ 72 ਦਾ ਬੜਾ ਹਿਸਾਬ ਹੁੰਦਾ ਜੀ ਜਿਹੜੇ ਹੁਣ ਕੈਮੀਕਲ ਆ ਰਹੇ ਨਾ ਜੀ ਇਹਦੇ ਚ 72 ਨਾਰਮਲ ਹੋਣਾ ਚਾਹੀਦਾ 72 ਨਹੀਂ ਹੋਣਾ ਚਾਹੀਦਾ। ਯਾਨੀ ਕਿ ਪੈਰ ਵਿੱਚ ਖੁੱਬਦਾ ਨਾ ਹੋਵੇ ਪੈਰ ਖੁੱਬਦਾ ਨਾ ਹੋਵੇ ਸਖਤ ਹੋਣੀ ਚਾਹੀਦੀ। ਹਾਂਜੀ ਥੋੜਾ ਜਿਹਾ ਖੁਸ਼ਕ 72 ਹੋਣਾ ਚਾਹੀਦਾ ਉਹਦੇ ਨਾਲ ਰਿਜ਼ਲਟ ਬਿਹਤਰ ਆਉਂਦਾ। ਅਗਰ ਜ਼ਿਆਦਾ ਗਿੱਲਾ 72 ਹੋਏਗਾ ਤਾਂ ਉਹਦੇ ਨਾਲ ਗੰਦਮ ਜਿਹੜੀ ਉਹਦੇ ਨਾਲ ਨਾ ਗੰਦਮ ਸੜਦੀ ਕਣਕ ਤੇ ਵੀ ਅਸਰ ਹੁੰਦਾ। ਹਾਂਜੀ ਇਸ ਵਜ੍ਹਾ ਤੋਂ ਹਾਂਜੀ ਠੀਕ ਹੈ ਅੱਲਾਹ ਪਾਕ ਸਾਨੂੰ ਕਰੇ ਜੀ। ਹਾਂਜੀ ਇੱਕ ਤਾਂ ਇਹ ਹੈ ਜੀ ਕਿ ਧੁੰਦ 'ਚ ਨਹੀਂ ਕਰਨੀ ਚਾਹੀਦੀ ਅੱਜ ਕੱਲ ਮੌਸਮ ਆ ਹੁਣ ਬਲਕਿ ਅੱਜ ਮੌਸਮ ਜਿਹੜਾ ਨਾ ਸਪਰੇਅ ਕਰਨ ਵਾਲਾ ਸੀਗਾ ਵੀ ਅੱਜ ਕਰਨੀ ਚਾਹੀਦੀ ਹੈ ਧੁੱਪ ਦੇ ਵਿੱਚ ਕਰਨੀ ਚਾਹੀਦੀ ਹੈ। ਫਿਰ ਬੰਦੇ ਬਾਅਦ ਹੀ ਕਹਿੰਦੇ ਗੰਦ ਮਰਿਆ ਨਹੀਂ ਹੈਗਾ ਫਿਰ ਦੁਕਾਨਦਾਰ ਕੋਲ ਆ ਕੇ ਜੀ ਉਹਦੇ ਕਿੰਨੇ ਸ਼ਿਕਵੇ ਕਰਦੇ ਆ ਤੇ ਕਸੂਰ ਬੰਦਿਆਂ ਦੇ ਬਹੁਤ ਸਾਰੇ ਆਪਣੇ ਵੀ ਹੁੰਦੇ। ਇਹ ਸਹੀ ਗੱਲ ਤੁਸੀਂ ਕੀਤੀ ਆ। ਤੇ ਜੀ ਸਾਡੇ ਕੋਲ ਕੈਮਪੁਰ ਤੋਂ ਪ੍ਰਾਹੁਣੇ ਆਏ ਆ ਬਾਬਾ ਜੀ ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ। ਬਜ਼ੁਰਗ ਜਿਹੜੇ ਸਾਡੇ ਆ ਨਾ ਜੀ ਕੋਈ ਵੀ ਹੋਵੇ ਉਹਨਾਂ ਨਾਲ ਬਹਿ ਕੇ ਗੱਲ ਕਰਕੇ ਨਾ ਇੱਕ ਵੱਖਰਾ ਸਵਾਦ ਜਿਹਾ ਸਹੀ ਹੈ। ਬਜ਼ੁਰਗਾਂ ਦਾ ਤਾਂ ਦੇਖੋ ਜੀ ਬੜੀ ਮਾਸ਼ਾਅੱਲਾ ਉਹਨਾਂ ਦੀ ਰੌਣਕ ਹੁੰਦੀ ਹੈ ਬਜ਼ੁਰਗਾਂ ਦੀ। ਹਾਂ ਬਜ਼ੁਰਗਾਂ ਦੀਆਂ ਬੜੀਆਂ ਬਰਕਤਾਂ ਹੈਗੀਆਂ ਬਰਕਤਾਂ ਹੈ ਮਾਸ਼ਾਅੱਲਾ ਜੀ। ਹਾਂ ਬਾਬਾ ਜੀ ਤੁਹਾਡਾ ਨਾਮ ਕੀ ਆ? नाम मोहम्मद इकबाल। मोहम्मद इकबाल जी। वालिद का नाम जी? वालिद का नाम मौजदीन। मौजदीन लो जी मौजदीन। साडे बाबे का नाम भी मौजदीन है जी। कैसी गल है जी है
ਜੀ ਬਾਬਾ ਜੀ ਦੇ ਵਾਲਦ ਦਾ ਨਾਮ ਤੇ ਸਾਡੇ ਜਿਹੜਾ ਆ ਦਾਦਾ ਜੀ ਦਾ ਨਾਮ, ਸਾਡੇ ਵਾਲਦ ਸਾਹਿਬ ਦਾ ਨਾਮ ਦਾ ਵੀ ਇਹ ਮੌਜ ਦੀ ਇਹ ਹੈ ਬਰਕਤਾਂ ਇਹ ਬਜ਼ੁਰਗਾਂ ਦੀਆਂ ਬਰਕਤਾਂ ਕਿੱਦਾਂ ਜਿਹੜਾ ਬਾਬਾ ਉਹ ਜੀ ਪੈ ਗਈ, ਨਾਮ ਯਾਦ ਸੁਣਿਆ ਦਾਦਾ ਜੀ ਨੂੰ ਯਾਦ ਕਰਾ ਦਾਦਾ ਜੀ ਯਾਦ ਆ ਗਏ, ਅਸੀਂ ਦੇਖੇ ਤਾਂ ਨਹੀਂ ਹੈ ਪਰ ਯਾਦ ਆ ਗਏ ਜੀ। ਅੱਛਾ ਬਾਬਾ ਜੀ ਕਿਹੜੀ ਜਗ੍ਹਾ ਰਹਿائش ਆਪਣੀ? ਕੈਂਪੁਰ। ਇਹ ਹਾਸਲਪੁਰ ਤੋਂ ਅੱਗੇ ਆ? ਹਾਸਲਪੁਰ ਤੋਂ 15 ਕਿਲੋਮੀਟਰ ਅੱਗੇ ਬਾਵਲਪੁਰ ਰੋਡ। ਕੈਂਪੁਰ ਉੱਥੋਂ ਜੀ ਸਾਡੇ ਮੇਰੇ ਖਾਲੂ ਹੈਗੇ ਆ ਰੌ ਮਾਜਦ ਸਾਹਿਬ, ਤੇ ਉਹਨਾਂ ਦੇ ਭਾਈ ਰੌ ਸਾਜਦ ਸਾਹਿਬ ਯਕੂਬ ਸਾਹਿਬ ਦੇ ਬੇਟੇ ਆ ਉੱਥੋਂ, ਤੇ ਉਹ ਜਿਹੜਾ ਆ ਉਹ ਮੈਂ ਕੈਂਪੁਰ ਗਿਆ ਵੀ ਮੈਂ। ਤੇ ਬਾਬਾ ਜੀ ਕੀ ਕੰਮ ਸ਼ਾਮ ਆਪਣਾ? मेरा तो मुलाजमत थी चुंगिया पर। चुंगिया पर? अच्छा। चुंगिया खत्म हुई फिर जो ही फिर धक्के खा गए। अच्छा। केस पेंशन का केस कर रखा, उसके बाद मतलब केस करे हाई कोर्ट ने बहाल कर दिए। हाँ हाँ। फिर डीसीओ ने ड्यूटियाँ ला दी। हाँ। 2015 में रिटायर हो गया। हाँ। उसके बाद रिटायरमेंट मिली कोई। हाँ। केस कर रखा, केस हमारे हक में हो गया 5-4 दफ़ा। अच्छा। जो है 81 दफ़ा हाई कोर्ट के बारे में जो उनका एक गाँव लग रहा, मैं आया हुआ था यहाँ से। अच्छा। भाई फिर भी अपने रिश्तेदार बैठे गग्गे फील्ड में वहाँ से मेरे गग्गा वाह जी वाह। मेरे सगे मामे के पूत बैठे हैं वहाँ। कौन सा घर? ठसके का। हाँ। खलीला। हाँ। चक्की वाला। हाँ हाँ। उसके सामने जमील बैठा, उसकी गेल अफसर बैठा काका का हाउस में। अच्छा अच्छा। एक अनवर है, मेरा साडू भी है। हाँ। थम जाना वहाँ से कैंपुर यकूब नु जाना? हाँ, मेरे घर की गेल एक किले के 2 किले बाट। हाँ हाँ। मेरा इधर है यो। हाँ। यो खाड़ा चल रहा है, इससे आगे 2 किले बैठा, उसका अपने रकबे में बैठा। आहो पक्की तो पिछले पासा में बैठे हैं। आहो। पहला उनकी दुकान थी पक्की पर ही, वहीं टेंट सर्विस था और ऐसी वो काम कर रहे थे पहले। अच्छा कितने बच्चे हैं थारे? मेरे 3 बेटे हैं, 4 बेटी हैं। माशाल्लाह माशाल्लाह। ते थम पिछा ते उधर ते इंडिया ते आए थे? इंडिया थारे बुजुर्ग या थम थारी यहाँ नहीं, की? मेरी पैदाइश पाकिस्तान की है। थारी पाकिस्तान? 1955 में पैदा हुआ मैं। अच्छा। 13 मई 1955 की पैदाइश। पाकिस्तान की पैदाइश है। बढ़ के उधर ते आए थे? हाँ, बढ़ के उधर जाए। मेरे से 2 बड़े भाई जौन से है ना, मेरे बाप की 2 शादियाँ हुई थी। अच्छा। एक मत में 2 बेटे थे। हाँ। मेरे से बड़े। अच्छा। मैं हिंदुस्तान के ही थे। हाँ हाँ। रास्ते में वो मार कुटाई में जौन सा मेरी बासी वहाँ से कत्ल होगी। हाँ हाँ। फिर मेरी वालदा का निकाह कर दिया उन्होंने अच्छा। यहाँ पाकिस्तान में। हाँ हाँ। पालन बादशाह भी बहन के पूता ये पाला की, फिर उसने पाले। अच्छा 47 में आए थे उधर थे कि पहला जब आबादकारी हुई है? जब 47 में आए थे उधर थे। पीछा जौन सा जिला कौन सा था? जिला करनाल। जिला करनाल। तहसील कौन सी? तहसील थनेसर। थनेसर। जिला करनाल, तहसील थनेसर। गाँव कौन सा था? गंगेड़ी। गंगेड़ी। लो जी बाबा जी वहाँ थे गाँव गंगेड़ी, तहसील थनेसर, जिला करनाल के हैं। अगर कोई वहाँ से हुआ ना तो कमेंट जरूर करियो। और सुनाओ तबीयत से? शुक्र है अल्लाह का जी। हाँ। इधर यहाँ कोई प्राहुणचारी यहाँ आए हुए हैं? काम आए 2004 से काम आए अच्छा। उधर मिलने वास्ता है, चक्कर में यहाँ मिलन वास्ता है। महीने 2 महीने पीछा 6 महीने पीछा मिलन आ जाए और रिश्तेदार बैठे हैं। हाँ नहीं मेरा भाई भी यहीं ब्याह हुआ था। अच्छा। लीमो करनी। अच्छा लीमो करनी। बड़े बड़ा। अच्छा। उसका छोकरा जो सा बिचला था वरजाक का नहीं ब्याह। अच्छा। हम कितने भाई? हम 4 भाई। 4 भाई? 2 भाई अहमद, एक मामा थे, 2 भाई बिल्कुल जौन से उधर थे। अच्छा। हम 2 भाई थे, 4 भाई, 2 भाई। वह क्या करा भाई? एक तो 100 हो लिया बड़ा, छोटा भाई कुछ नहीं करता है, तो ठेके पर देते हैं जमीन। अच्छा जोर से थारे बुजुर्ग थे वो आप बताते होने हैं भी जेड़ा थारा गांव था क्या नाम है? गंगेड़ी। गंगेड़ी। भी वहाँ से जोन से घर थे भी को दसते होने वहाँ मारे दसा हमारा खूही थी वहाँ पीछे यूं कोई बतावा भी घर कहाँ से था? वे बता दोगे तो बड़े बंजा में बैठ कर बताते होने एक दूसरे को। हाँ हाँ।
क्योंकि हमारे सामने कोई नहीं ऐसी बात हुई। उधर की कोई बात उधर करते की होंगे? कोई बात नहीं करते। बस यही वो एक दूसरे के लोग रल कर कोई किसी का डंगर कर लिया, डंगरा में डंगर आ गया हुआ कपा हो गया शुरू अच्छा तरह से। फिर यहाँ भी काफी उनके जो चोर बनते थे में दोस्त थे दूसरे शहर के, वो आ गया रुंदा जी चाचा तेरे को मच्छी लई आई, वो साड़ी गुम हो गई है, इवे में करके माल नाल छेड़ी है। उन्हें कहा अच्छा कोई नहीं, उसने उनकी उन्हें बेलिया अपने पा स्नेहा भेजा, वो मच्छी जौन सा चिश्तिया से जाकर लब ली, वो मच्छी सगवी मिल गई। इस तरह के उनके लेन देन से जौन से उनके अच्छे थे। अच्छा जो उनसे कैंपुरा वहाँ से सारे करनाल के बैठे हैं तो कोई और भी करते हैं? नहीं और भी बैठे हैं, सबके के बैठे हैं, सबके के सबके के बैठे हैं, ठसके के बैठे हैं, 2-4 घर, अच्छा 2-4 घर। और बाकी जुमसुमे के ज्यादा बैठे हैं, अंबाड़िया कोई नहीं वहाँ बैठे? अंबाड़िए भी बैठे हैं। अच्छा कोई लुधियाने के लुधियाने के तो ये जौन से बड़ा चक में बैठे हैं राई। अच्छा हाँ लुधियाने ते राई भी उधर से बहुत है, ये बात ठीक है। जल चक जलंधर ही बजाओ। अच्छा। से कोई 2 किलोमीटर का यो बीच मन तो जाओ तकरीबन 1 किलोमीटर भी नहीं बनता। बाहर सड़क पर जाओ पक्की पर तो फिर 2 किलोमीटर बनता। सही। ਲਓ ਜੀ ਸੱਜਣੋ ਤੇ ਮਿੱਤਰੋ ਅਸੀਂ ਪਹੁੰਚ ਗਿਆ ਜਨਾਬ ਬੰਜਾ ਸਰੋਇਆ ਸਾਹਿਬ ਦੇ ਡੇਰੇ ਤੇ। ਤੂੰ ਬਣਾ ਰਿਹਾ ਆਪਣਾ ਵਸੇਬ ਦਾ जी सारा वो सब दिखा रहे ਦਿਖਾ ਕੱਢ ਕੇ ਕੀਤੀ। मेरा पैकेज आज कोई नहीं और कौन थे अस्सलाम वालेकुम। ਲਓ ਜੀ ਜਾਨੀ ਹੋਏ ਹੈ ਕੈਸੀ ਗੱਲ ਆ, ਬਾਬਿਆਂ ਤੋਂ ਬਾਅਦ ਇੱਕ ਉਹ ਬਾਬਾ ਠੀਕ ਹੈ, ਉਸ ਤੋਂ ਬਾਅਦ ਜਾਨੀ ਹੋਏ। ਟਿਕਟੌਕ ਦਾ ਜੀ ਬਹੁਤ ਮਸ਼ਹੂਰ ਇਸ ਟਾਈਮ ਇੱਕ ਨਾਮ ਹੈਗਾ ਆ ਜਾਨੀ ਹੋਏ। ਹੁਣ ਹੈਗਾ ਆ 3 ਮਸੇਰ। ਹਾਂ 3 ਮਸੇਰ ਆ ਨਾ ਹੁਣ। ਹਾਂ ਇਹ ਲਾਈਵ ਤੇ ਵੀ ਬੈਠੇ ਹੁੰਦੇ ਯਾਰ, ਇਹਨਾਂ ਨੂੰ ਕੋਈ ਜੇ ਫੁੱਲ ਸ਼ੁੱਲ ਮਾਰਿਆ ਕਰੋ ਜਾ ਕੇ। ਨਹੀਂ ਉਹ ਉਹਦੇ ਸ਼ਹਿਰ ਦਾ ਨਾਮ ਲਿਆ ਕਰ ਵੇ। ਹਾਂ ਸ਼ਹਿਰ ਦਾ ਨਾਂ ਜੀ ਇਹਨਾਂ ਦਾ ਕਿੱਲਿਆਂ ਵਾਲਾ ਜਨਾਬ ਜੀ। ਕਿੱਲਿਆਂ ਵਾਲਾ ਇੱਕ ਬੜਾ ਪੁਰਾਣਾ ਸ਼ਹਿਰ ਆ ਸਾਡੇ। ਬਾਬਾ ਜੀ ਕੀ ਹਾਲ ਆ? ठीक ठाक है। ਫਰੋ ਸਾਹਿਬ ਇਹ ਕਿੱਲਿਆਂ ਵਾਲੇ ਦੀ ਤਾਰੀਖ ਹੈ ਜੀ, ਜਿਹੜੇ ਕਿਸੇ ਨੇ ਨਾ ਸਾਧੂ ਸੰਤ ਫਕੀਰ ਨੇ ਨਾ ਉਹ ਕਿੱਲੇ ਗੱਡੇ ਸੀ। हाँ जी ਅੱਛਾ ਆ ਡੰਗਰ ਬੰਨਣ ਨੂੰ ਨਹੀਂ ਕਿੱਲੇ ਕੱਢਦੇ, ਹਾਂ ਤੇ ਉਹ ਕਿੱਲੇ ਫੁੱਟ ਪਏ ਸੀ। वो किले सुबह हरे हो गए थे। ਸਵੇਰ ਕਿੱਲੇ ਹਰੇ ਹੋ ਗਏ ਸੀਗੇ, किले ਅੱਛਾ ਦਰਖਤ ਬਣ ਗਏ। ਸੁਭਾਨ ਅੱਲਾਹ, ਵਾਹ ਵਾਹ। ਨਹੀਂ ਉਹ ਇੱਕੋ ਦਿਨ ਚ ਦਰਖਤ ਬਣ ਗਏ? एक बुजुर्ग आया ना साडे ਹੌਲੀ ਹੌਲੀ ਬਣੇ ਹੋਣੇ ਯਾਰ। ਤੂੰ ਹੁਣ ਨਹੀਂ ਤੂੰ ਕਿਹਾ ਨਾ ਵੀ ਇੱਕੋ ਵਾਰੀ ਬਣ ਹੋਇਆ ਗਏ। ਘੋੜਾ ਬਣ ਕੇ ਬਹਿ ਗਿਆ ਤੇ ਆਪਣੀ ਬੈਠਕ ਕਰ ਲਈ ਹਾਂ ਤੇ ਉੱਥੇ ਨਾ ਬੰਦਾ ਨਾ ਬੰਦੇ ਜ਼ਾਤ। ਹੂੰ ਉੱਥੇ ਪਹਿਲੇ ਕਿਹੜੇ ਬੰਦੇ ਹੁੰਦੇ ਨਾ ਕਿਹਾ ਵੀ ਯਾਰ ਇੱਥੇ ਕੋਈ ਨਾ ਹੀ ਰੱਖਦੇ ਬਾਬਾ ਜੀ। ਹੂੰ ਉਹਦਾ ਕਿਹਾ ਮੈਂ ਕਿੱਲੇ ਲਾਂਦਾ ਪਿਆ, ਹੂੰ ਜੇ ਸਵੇਰ ਹੋ ਗਏ ਹਰੇ ਇਹ ਹੈ ਕਿੱਲਿਆਂ ਵਾਲਾ, ਜੇ ਨਾ ਹੋਏ ਤੇ ਫਿਰ ਨਾ ਸੇ। ਜੋ ਸਵੇਰ ਹੋਇਆ ਤਾਂ ਹਰੇ ਹੋ ਗਏ ਕਿੱਲੇ, ਉਸਮਾਨ ਉਹ ਤੋਂ ਸਾਹਿਬ, ਕਿੱਲਿਆਂ ਦਾ ਨਾਂ ਰੱਖੀ। ਹਾਂਜੀ ਉਸਮਾਨ ਸਾਹਿਬ ਦਾ ਤਾਰਫ ਕਰਾ। ਨਹੀਂ ਰੋ ਉਸਮਾਨ ਸਾਹਿਬ ਤਾਰਫ ਦੀ ਲੋੜ ਹੈਗੀ ਯਾਰ। ਰੋ ਉਸਮਾਨ ਸਾਹਿਬ ਜੀ ਪੰਜਾਬੀ ਮਸ਼ਹੂਰ ਵਲਾਗਰ ਜਨਾਬ ਜੀ। ਹਾਂਜੀ ਚੈਨਲ ਵੀ ਰੋ ਉਸਮਾਨ ਹੀ ਹੈ ਇਹਨਾਂ ਦਾ। ਤੇਰੇ ਚੈਨਲ ਤੇ ਇਹਦੀ ਸ਼ਾਇਰੀ ਪਸੰਦ ਕੀਤੀ ਬੰਦਿਆਂ ਨੇ? ਬਈ ਇਹ ਸ਼ੇਰ ਤਾਂ ਫਿਰ ਮੈਨੂੰ ਪਸੰਦ ਆ, ਕਿਸੇ ਨੂੰ ਹੋਵੇ ਨਾ ਹੋਵੇ, ਗੱਲ ਇਹ ਹੈਗੀ ਆ। ਸਾਨੂੰ ਕਿਸੇ ਨਾਲ ਕੀ ਆ, ਸਾਨੂੰ ਕਿਸੇ ਨਾਲ ਕੁਝ ਨਹੀਂ ਹੈ। ਤੂੰ ਜਾਨੀ ਹੋਏ ਸੁਣਾ ਖਾਂ ਤੂੰ। ਜਾਨੀ ਸੁਣਾਓ ਹਾਂ ਉਧਰੋਂ ਦਾ ਅਜ਼ਾਨਾਂ ਹੋ ਰਹੀਆਂ, 1 ਮਿੰਟ ਯਾਰ ਬਾਅਦ ਵਿੱਚ ਫਿਰ ਕਰਦੇ ਆ। ਲਓ ਜੀ ਅਜ਼ਾਨਾਂ ਜਿਹੜੀਆਂ ਨਾ ਉਹ ਖਤਮ ਹੋ ਗਈਆਂ ਤੇ ਹੁਣ ਜਿਹੜਾ ਸਾਡੇ ਕੋਲ ਗੁਲੂਕਾਰ ਬੈਠੇ ਆ ਜੀ ਕਿੱਲਿਆਂ ਵਾਲੇ ਤੋਂ। ਵਾਹ ਬੜੇ ਮਸ਼ਹੂਰ ਵਲਾਗਰ ਹੈਗੇ ਆ। 3 ਮਸੇਰ ਇਹਨਾਂ ਦਾ ਚੈਨਲ ਹੈਗਾ ਆ ਟਿਕਟੌਕ ਤੇ। ਕਦੋਂ ਕਰੇਗਾ? ਠੀਕ ਆ ਤੇ ਆਪਾਂ ਵੀ ਇਹਨਾਂ ਕੋਲੋਂ ਸੁਣਦੇ ਆ ਤੇ ਫਿਰ ਰੋ ਉਸਮਾਨ ਸਾਹਿਬ ਦੇ ਜਿਹੜੇ ਸ਼ੇਰ ਆ ਉਹ ਵੀ ਆਪਾਂ ਸੁਣਨੇ ਆ ਲਾਜ਼ਮੀ। ਹਾਂਜੀ ਜਨਾਬ ਜਾਨੀ ਸਾਹਿਬ ਜੀ ਜੀ ਸਰ। ਅੱਜ ਸਾਨੂੰ ਤੁਸੀਂ ਕੀ ਸੁਣਾ ਰਹੇ ਆ? ਮੈਂ ਕਹਿੰਦਾ ਵੀ ਹਾਂ ਕੋਈ ਪ੍ਰਦੇਸ਼ ਦੇ ਬਾਰੇ ਸੁਣਾਓ। ਚਾਚਾ ਬੂਟਾ ਵੀ ਆ ਗਿਆ ਜੀ। ਉਹ ਚਿੱਟੇ ਰੰਗ ਦੇ ਵੇਖੇ ਸੀ ਹੁੰਦੇ, ਛੱਡ ਪਰਦੇਸਾਂ ਨੂੰ ਚੰਗੇ ਆਪਣੇ ਵੇ ਦੇਸ ਹੁੰਦੇ। ਛੱਡ ਪਰਦੇਸਾਂ ਨੂੰ ਚੰਗੇ ਆਪਣੇ ਵੇ ਦੇਸ ਹੁੰਦੇ। ਅਸੀਂ ਸ਼ੌਕ ਤੂੰ ਸਜਣਾ ਵਿਛੜੇ ਨਹੀਂ, ਕੁਝ ਸਾਡੀਆਂ ਵੀ ਮਜਬੂਰੀਆਂ ਨੇ। ਅਸੀਂ ਹਾਂ ਪਰਦੇਸੀ ਲੋਕ ਵੇ, ਅਸਾਂ ਕਰਨੀਆਂ ਨਿਤ ਮਜ਼ਦੂਰੀਆਂ ਨੇ। ਓ ਰੱਬ ਸਾਈਂ ਲਿਖ ਛੋੜੀ
ਰੋਜ਼ੀ ਵਿੱਚ ਪਰਦੇਸਾਂ ਦੇ ਹਾਂ ਵਾਹ ਜੀ ਜਿਉਂਦਾ ਵਸਦਾ ਰਹੇ। ਕੀ ਬਾਤ ਹੈ ਜੀ, ਕੀ ਬਾਤ ਹੈ, ਬੜੀ ਸੋਹਣੀ ਆਵਾਜ਼ ਹੈ ਜੀ। ਹਾਂਜੀ ਇਹ ਹੁਣ ਜਾਨੀ ਹੋਈ ਵੀ ਹੋ ਜਵੇ ਕੋਈ ਦੋ ਇੱਕ ਚੰਗੇ ਜੇ ਨਾ ਜੀ, ਕਿਉਂਕਿ ਉਹ ਤੁਹਾਡੀ ਸ਼ੀਸ਼ਾ ਤਰੋੜਾਏ ਤਰਸ ਵੀ ਨੋ ਆਇਆ ਸਾਨੂੰ ਰੋਂਦਾ ਹੀ ਛੋੜ ਜਾਨੀ ਓਏ ਸਾਨੂੰ ਸਾਗ ਖਵਾ ਕੇ ਓ ਮਲ ਪਰਦੇਸ ਲੈ ਆਈ ਹੈ ਵੇ ਮਲ ਪਰਦੇਸ ਲੈ ਆਈ ਉਭੇ ਦੀਵਾ ਮਾਇਆ ਸਿਰ ਤੇ ਆ ਗਈ ਓ ਬੰਦਾ ਬਣ ਕੇ ਨਿਭਾ ਆਜੋ ਆਜੋ ਰਾਣਾ ਸਾਹਿਬ, ਆਜੋ ਆਜੋ ਇੱਧਰ ਆਓ। ਹੱਸਦੇ ਨੈਣ ਰੁਵਾ ਕੇ ਓ ਮਲ ਪਰਦੇਸ ਲੈ ਆਈ ਵੇ ਮਲ ਪਰਦੇਸ ਲੈ ਆਈ ਜਾਨੀ ਓਏ ਕਰਦਾ ਘਾਵਤ ਨੇ ਹੋਈ ਜੇ ਤੇਰੀ ਆਦਤ ਹੀ ਮਾਈ ਲੜਿਆ ਸਬਾਵਤ ਨੇ ਜਾਨੀ ਓਏ ਸਾਡੇ ਨਾਲ ਕਸਮਾਂ ਚਾ ਕੇ ਓ ਮਲ ਪਰਦੇਸ ਲੈ ਆਈ ਹੈ ਵੇ ਮਲ ਪਰਦੇਸ ਲੈ ਆਈ ਜਾਨੀ ਓਏ ਬਾਗਾਂ ਵਿੱਚ ਮੋਰ ਹੁੰਦਾ ਓਏ ਅਸੀਂ ਕਿਉਂ ਰਲ ਮਰਦੇ ਤੇਰੇ ਵਰਗਾ ਹੀ ਕੋਈ ਹੋਰ ਹੁੰਦਾ ਜਾਨੀ ਓਏ ਕੀ ਬਾਤ ਹੈ ਸਾਨੂੰ ਪਿਆਰ ਸਿਖਾ ਕੇ ਓ ਮਲ ਪਰਦੇਸ ਲੈ ਆਈ ਹੈ ਵੇ ਮਲ ਪਰਦੇਸ ਲੈ ਆਈ ਜਾਨੀ ਓਏ ਵਾਹ ਜੀ ਵਾਹ ਜੀ ਵਾਹ, ਜਿਉਂਦਾ ਵਸਦਾ ਰਹੇ। ਕੀ ਬਾਤ ਹੈ, ਕੀ ਰੋ ਸਾਹਿਬ ਜੀ ਜੀ ਤੁਹਾਡਾ ਵੀ ਜਿਹੜਾ ਸ਼ੇਰ ਆ ਖੜੇ ਪੈਰੀ ਖੜੇ ਪੈਰੀ ਖੜੇ ਖੜੇ ਪੈਰੀ ਫਿਰ ਸਾਡਾ ਜਾਨੀ ਨੇ ਰੌਣਕਾਂ ਲਾਈਆਂ ਹਾਂ। ਤੇ ਅਲਤਾਫ ਭਰਵਾਣੇ ਦਾ ਨਾ ਸ਼ੇਰ ਆ ਕਿਉਂਕਿ ਰਾਵੀ ਦੇ ਇਲਾਕੇ ਤੋਂ ਆਏ ਆ ਕਿ ਵਦਾ ਅਜਣ ਪੁਰਾਣੀਆਂ ਕਦਰਾਂ ਦਾ ਮੈਂ ਪੁੱਛਣਾ ਰੋਜ਼ ਜਹਾਂ ਤੋਂ ਕਿੱਥੇ ਰਾਠ ਖੜੀ ਗਏ ਰਾਵੀ ਦੇ ਕਿੱਥੇ ਲੱਦ ਗਏ ਪਿਆਰ ਚਨਾ ਤੋਂ ਤੇ ਬੰਦੇ ਕਿਉਂ ਡਰਦੇ ਨੇ ਇਸ ਦੌਰ ਦੇ ਵਿੱਚ ਅਲਤਾਫ ਸੰਗਤ ਦੇ ਨਾਂ ਤੋਂ ਕਿੱਥੇ ਨਸਲ ਮਰੀ ਗਈ ਬੇਲੀਆਂ ਦੀ ਜਿਨ੍ਹਾਂ ਸਿਰ ਵਾਰੇ ਸਜਣਾ ਤੋਂ ਵਾਹ ਜੀ ਤੇ ਵਾਹ। ਨਾਲ ਅਲਤਾਫ ਸਾਹਿਬ ਲਿਖਦੇ ਕਿ ਅਲਤਾਫ ਕਿਸੇ ਮਿਸਮਾ ਛੋੜੀ ਕਿਸੇ ਬਾਲ ਕੇ ਆਪਣੀ ਅੱਗ ਸੇਕੀ ਕਿਸੇ ਸੇਕੀ ਨਾਲ ਭਰਾਵਾਂ ਦੇ ਕਿਸੇ ਬਹਿ ਕੇ ਆਪ ਅਲੱਗ ਸੇਕੀ ਕਿਸੇ ਹਾਂ ਦੇ ਸੇਕ ਤੇ ਝਟ ਦਿਕਿਆ ਕਿਸੇ ਸਾੜ ਕੇ ਆਪਣੀ ਪੱਗ ਸੇਕੀ ਕੋਈ ਆਪਣੇ ਜੋਗੀ ਬਾਲ ਨਾ ਸਗਿਆ ਕਿਸੇ ਇੰਜ ਬਾਲੀ ਸਾਰੇ ਜੱਗ ਸੇਕੀ ਵਾਹ ਜੀ ਵਾਹ, ਵਾਹ ਜੀ ਵਾਹ। ਥੋੜਾ ਜਨਾਬ ਚਲੋ ਜੀ ਹੁਣ ਸਾਡਾ ਵੀ ਸ਼ੇਰ ਇੱਕ ਸੁਣੋ ਜੀ। ਹਾਂ ਤੂੰ ਯਾਰ ਲਓ ਜੀ ਗੱਲ ਸੁਣੋ ਪਹਿਲਾਂ ਤਾਂ ਸੇਲ ਲੱਗ ਬੂਟੇ ਦੀ ਇੱਥੇ ਦਾ ਜੀ ਸ਼ੇਰਾਂ ਦੀ ਤੇ ਗਾਣਿਆਂ ਦੀ ਸੇਲ ਲੱਗ ਗਈ ਹੋਈ ਆ ਤੇ ਬੂਟਾ ਹੁਣ ਸੁਣਾਊਗਾ, ਉਸ ਤੋਂ ਬਾਅਦ ਅੰਜਮ ਕਹਿ ਰਿਹਾ ਮੈਂ ਵੀ ਇੱਕ ਇਹ ਸ਼ੇਰ ਸੁਣਾਊਂਗਾ। ਠੀਕ ਹੋ ਗਿਆ। ਜ਼ਾਲ ਜ਼ਾਮਨ ਗਮਾਂ ਦਾ ਕੌਣ ਹੋਵੇ ਆਹ ਯਾਰ ਦਰਦੀ ਸੋ ਵੀ ਨਸ ਗਿਆ ਨਾ ਹੀ ਬੰਦਗੀ ਪਈ ਕਬੂਲ ਮੇਰੀ ਸਜਦੇ ਕਰਦੇ ਆ ਮੱਥੜਾ ਗਸ ਗਿਆ ਡਿੱਠਾ ਕੇ ਯਾਰ ਬੇਪਰਵਾਹ ਸੋਹਣਾ ਸਾਨੂੰ ਰੋਂਦਿਆਂ ਵੇਖ ਕੇ ਹੱਸ ਗਿਆ ਕੀਤੇ ਕੇ ਬੂਟਿਆ ਲੱਖ ਹਜ਼ਾਰ ਤਰਲੇ ਜਾਨੀ ਇੱਕ ਨਾ ਦਿਲੇ ਦੀ ਦੱਸ ਗਿਆ ਹਾਏ ਹਾਏ ਆ ਵੇ ਜਾਨੀ ਪਾ ਭੰਗੜੇ ਢੋਲ ਤੇ ਮੁਲਕ ਨੂੰ ਦੱਸ ਪਾ ਭੰਗੜੇ ਤੇ ਢੋਲ ਤੇ ਮੁਲਕ ਨੂੰ ਦੱਸ ਪਾ ਭੰਗੜੇ ਢੋਲ ਤੇ ਮੁਲਕ ਨੂੰ ਦੱਸ ਹਾਂ। ਨੁਕਸਾਨ ਫਕੀਰ ਦਾ ਕੀਤਾ ਅੱਗ ਲਾ ਕੇ ਕਤਲ ਭਰੋਸੇ ਦੀ ਮੈਂ ਇੱਕ ਤਸਵੀਰ ਦਾ ਕੀਤਾ ਤੇ ਹੋਸੇ ਸੁਣਦਾ ਡਾਰ ਦੇ ਸੀਨੇ ਤੇ ਕੰਮ ਲਫ਼ਜ਼ਾਂ ਤੀਰ ਦਾ ਕੀਤਾ ਹੈ ਉਹ ਮੇਰੀ ਦੁੱਖ ਦੀ ਰਗ ਤੇ ਹੱਥ ਰੱਖ ਕੇ ਤੋ ਜ਼ੁਲਮ ਅਖੀਰ ਦਾ ਵਾਹ ਜੀ ਵਾਹ ਜੀ ਵਾਹ। ਖੇਡ ਹੈ ਅੰਜਮ ਸਾਹਿਬ ਇਹ ਜੋ ਸਾਹ ਦੀ ਖੇਡ ਹੈ ਕਦਾਂ ਤੇ ਰਾਸੀ ਕਦਾ ਤੇਰਾ ਸੀ ਇਹ ਜੋ ਸਾਹ ਦੀ ਖੇਡ ਹੈ ਕਦਾਂ ਤੇ ਰਾਸੀ ਹੋ ਸਕਦਾ ਝੜ ਤਾਈ ਹਾਰ ਜਾਵੇ ਹਾਏ 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 ਬਹੁਤ ਕਫਨ ਦੇ ਵਿੱਚ ਮਲਕੂਸ ਹੋਵੇ ਰੂਹ ਦੂਰ ਦਾ ਪੈਂਡਾ ਕਰ ਓਏ ਹੋਏ ਹੋਏ। ਤੇ ਮੇਰੀ ਮਿਹਨਤ ਨਾ ਭੁੱਲ ਵਜਿਆ ਆ ਜਦੋਂ ਨਬਜ਼ ਨਿਮਾਣੀ ਠਰ ਜਾਵੇ ਉਹ ਮੇਰਾ ਇੱਕੋ ਇੱਕ ਲੱਗਦਾ ਈ ਦੁਨੀਆ ਤੇ ਉਹਨੂੰ ਨਾ ਦੱਸਿਆ ਵਤਾ ਮਰ ਜਾ ਹਾਏ ਹਾਏ ਕੀ ਬਾਤ ਹੈ, ਕੀ ਬਾਤ। ਵਾਹ ਜੀ ਵਾਹ, ਵਾਹ ਜੀ ਵਾਹ। ਸਰ ਜੀ ਵੀ ਗਏ ਹਾਸੇ ਢੋਲ ਦੀ ਨਗਰੀ ਵਿੱਚ ਉਹ ਅਸੀਂ ਹਾਲ ਫਕੀਰ ਬਣਾ ਕੇ ਗਏ ਹਾਸੇ ਢੋਲ ਦੀ ਨਗਰੀ ਵਿੱਚ ਅਸੀਂ ਹਾਲ ਫਕੀਰ ਬਣਾ ਕੇ ਤੇ ਮੰਗੀ ਹਾਈ ਭੀਖ ਜ਼ਿਆਦ ਦੀ ਅੱਲਾਹ ਪਾਕ ਦੇ ਵਾਸਤੇ ਪਾਕ ਤੇ ਤੋ ਸਾਡੀ ਖਬਰ ਨਾ ਲਈ ਉਹ ਝਟਕਾਨ ਨੂੰ ਬਾਹਰ ਨੂੰ ਆ ਕੇ ਸਾਡੇ ਖੂਨ ਆਲੂਦਾ ਹੱਥ ਹੋ ਗਿਆ ਤੇਰਾ ਦਲ ਖੜਕਾ 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 ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਕੀ ਬਾਤ ਹੈ, ਕੀ ਬਾਤ। ਅੱਛਾ ਰਾਣਾ ਸਾਹਿਬ ਜਿਹੜਾ ਰਾਤੀ ਤੁਹਾਡਾ ਲਾਈਵ ਵਾਲਾ ਐਕਸਪੀਰੀਅੰਸ ਆ ਉਹ ਕਿੱਦਾਂ ਦਾ ਰਿਹਾ?
ਬੜਾ ਜ਼ਬਰਦਸਤ ਰਿਹਾ ਜਿਹੜਾ ਕਿਉਂਕਿ ਇਸ ਤੋਂ ਪਹਿਲੇ ਅਸੀਂ ਬਕਾਇਦਾ ਲਾਈਵ ਦੇ ਨਹੀਂ ਇੱਕ ਛੋਟਾ ਜਿਹਾ ਪਹਿਲੇ ਐਕਸਪੈਰੀਮੈਂਟ ਕੋਈ ਸਾਲ 1.5 ਸਾਲ ਪਹਿਲੇ ਅੰਜਮ ਨੇ ਕੀਤਾ ਸੀ, ਲੇਕਿਨ ਇਹ ਸਾਰੀ ਟੀਮ ਦਾ ਜਿਹੜਾ ਵਾ ਨਾ ਤੇ ਕਾਫੀ ਸਾਰੇ ਦੋਸਤਾਂ ਨੇ ਆਪਣੇ ਮਸ਼ਵਰੇ ਦਿੱਤੇ ਆ। ਮੈਨੂੰ ਬਹੁਤ WhatsApp ਤੇ ਮੈਸੇਜ ਆਏ ਜੀ ਰਾਤੀ, ਤੇ ਉਹਨਾਂ ਤੇ ਇਨਸ਼ਾਅੱਲਾ ਤਾਲਾ ਇੱਕ ਪੁਤਲੀ ਤਮਾਸ਼ੇ ਦਾ ਇੱਕ ਦੋਸਤ ਨੇ ਦਿੱਤਾ ਸੀ। ਮੇਰੇ ਇੱਕ ਬੂਟਾ ਸਾਹਿਬ ਮੇਰੇ ਇੱਕ ਦੋਸਤ ਹੈ ਜਿਹੜਾ ਪੁਤਲੀ ਤਮਾਸ਼ਾ ਕਰਦੇ ਰਹੇ ਆ, ਉਹਨਾਂ ਨੂੰ ਕਰਦੇ ਆ ਰਾਬਤਾ। ਠੀਕ ਹੈ ਜੀ, ਤੇ ਆ ਵੀ ਸਾਰਾ ਪੁਤਲੀ ਤਮਾਸ਼ਾ ਹੀ ਹੈ ਜੀ, ਇਹ ਵੀ ਪੁਤਲੀ ਤਮਾਸ਼ਾ ਹੀ ਹੈ ਆ ਜਿਹੜਾ ਆਪਾਂ ਕਰ ਰਹੇ ਹਾਂ। ਤੁਹਾਡੇ ਵਾਸਤੇ ਦੌੜਾ ਹੈ ਅੰਜਮ ਸਰ ਵਾਸਤੇ। ਹਾਂ ਹਾਂ ਤੋ ਤਾਂ ਅੰਜਮ ਤੇਰੇ ਵਾਸਤੇ ਜਿਹੜਾ ਛੋੜ ਗਿਆ ਹਾਂ ਚੰਗਾ ਕੀਤਾ ਜਿਹੜਾ ਛੋੜ ਗਿਆ। ਅੱਛਾ ਅਸੀਂ ਮੁੱਢੋਂ ਜੋ ਖਾਲੀ ਗਾਜਸ ਸਾਡਾ ਕੇ ਤੈਂ ਭਰੋਂ ਬਣਾਈ ਦਿਓ ਤੂੰ ਬਦਨਾਮੀਆਂ ਦਾ ਅਸਰ ਛੱਡ ਜਾਸ ਹਾਏ ਤੇ ਹਾਏ ਤੂੰ ਬਣ ਦੋ ਤਾਂ ਸਾਡਾ ਭਲਾ ਕਿਵੇਂ ਬਣ ਦੋ। ਅਸੀਂ ਕੋਈ ਮੀ ਸਮਝਾ ਜਾਸੇ ਇਹ ਗੁਰਬਾ ਜਗ ਤੂੰ ਵੱਖਰੀ ਆਈ ਤੂੰ ਕੜਮੇ ਵੀ ਤਾਂ ਰਾਜਾ ਸੇ ਹਾਏ 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 तो ता आके हाँ ਹਾਂ मैं जा बाटे उससे ਹਾਂ ते क्यों इतने डंग लग गए ਹਾਂ तो ता के हाँ जा बाटे उससे ते क्यों इतने डंग लग गए नहीं प्रदेश दे विच मजबूर हैं या कोई अनोखे रंग लग गए हाय हाय। ते ऐदे दिल दे बार्डर ते हुसड़ा दे जंग लग गए नहीं ओ जेड़े मार गए उन्हां तालियां नूं वल्ला जान दे जंग लग गए। ਹਾਏ 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 ਕਹਿੰਦਾ ਮੈਨੂੰ ਕਿਸੇ ਦੀਆਂ ਉਧਰਾਂ ਖਾ ਛੱਡਿਆ ਤੇ ਬੰਦਿਆਂ ਦੇ ਨੂਰ ਬਿਮਾਰ ਹੈ। ਹੋਰ ਬਿਮਾਰ ਹੈ। वाह जी वाह वाह जी वाह। ਇਹਨਾਂ ਨੇ ਜੀ ਆਪਣਾ YouTube ਦੇ ਉੱਤੇ ਚੈਨਲ ਵੀ ਬਣਾਇਆ ਹੋਇਆ 3 ਮਸੇਰ 3 ਮਸੇਰਾਂ ਦੇ ਨਾਂ ਤੋਂ ਨਾ ਜੀ ਇਹਨਾਂ ਦਾ YouTube ਚੈਨਲ ਵੀ ਆ, ਨਵਾਂ ਬਣਾਇਆ। ਤੇ ਇਹ ਪੱਗ ਵੀ ਲੈ ਕੇ ਆਏ ਆ, ਮਠਿਆਈ ਵੀ ਲੈ ਕੇ ਆਏ ਆ ਅੰਜਮ ਸਰੋਇਆ ਸਾਹਿਬ ਵਾਸਤੇ, ਤੇ ਕਹਿੰਦੇ ਆ ਵੀ ਸ਼ਾਗਿਰਦ ਹੋਣਾ। ਅੰਜਮ ਸਾਹਿਬ ਕਰ ਲਿਆ ਸ਼ਾਗਿਰਦ ਤੁਸੀਂ? ਨਾ ਇਹਦੇ ਤੇ ਰੱਬ ਦੀ ਜਿਹਦੇ ਤੇ ਮਿਹਰ ਹੋਵੇ ਨਾ ਤੇ ਉਹਨੂੰ ਮੰਨਣਾ ਚਾਹੀਦਾ। ਇਹ ਸਾਡੇ ਸ਼ਾਗਿਰਦਾਂ ਦੀ ਲੋੜ ਹੀ ਨਹੀਂ, ਰੱਬ ਦੀ ਰਹਿਮਤ ਆ, ਲੋਕ ਇਹਦੇ ਨਾਲ ਪਿਆਰ ਕਰਦੇ ਆ। ਇਹ ਬੜਾ ਮਸ਼ਹੂਰ ਹੈ ਇਸ ਟਾਈਮ, ਸਾਡੇ ਕਿਲਿਆਂ ਵਾਲੇ ਸ਼ਹਿਰ ਦੀ ਪਛਾਣ ਆ। ਸਹੀ ਗੱਲ ਹੈ। ਹਾਂਜੀ ਇਹ ਸਾਡਾ ਭਰਾ ਆ ਤੇ ਇਹ ਰੱਬ ਇਹਨੂੰ ਰੰਗ ਲਾਵੇ। ਹਾਂਜੀ ਆਮੀਨ। ਅੱਲਾਹ ਪਾਕ ਜੀ ਇਹਨੂੰ ਰੰਗ ਲਾਊਗਾ। ਤੇ ਹੁਣ ਸ਼ੇਰ ਵੀ ਤਾਂ ਸੁਣਾਣਾ ਸੀ। ਇਹੀ ਸ਼ੇਰ ਹੈ ਇਹਦਾ। ਕਰ ਦਿੰਦਾ। ਅੱਛਾ ਵਾਹ ਜੀ ਵਾਹ। ਮੇਰੇ ਲੋ ਜੀ ਬੱਬਰ ਸ਼ੇਰ। ਵਾਹ ਜੀ ਸਾਰਿਆਂ ਨੇ ਸ਼ੇਰ ਸੁਣਾਇਆ, ਮੇਰਾ ਬੱਬਰ ਸ਼ੇਰ ਜਾ ਜਾ ਯਾਦ ਓਏ। ਕਰੇਗਾ। ਲਓ ਜੀ ਅੰਜਮ ਵੱਲੋਂ ਬੱਬਰ ਸ਼ੇਰ, ਬੂਟੇ ਦਾ ਵੀ ਹਿੱਸਾ ਪੈ ਗਿਆ। ਰਾਣਾ ਸਾਹਿਬ ਨੂੰ ਸ਼ੇਰ ਨਹੀਂ ਆਂਦਾ ਸੀ, ਮੈਂ ਇਸ ਲਈ ਉਹ ਲਾਈਵ ਵਾਲਾ ਸਵਾਲ ਕਰਕੇ ਉਹਨਾਂ ਦਾ ਵੀ ਉਹ ਪਾ ਲਿਆ। ਰੌ ਸਾਹਿਬ ਦੀ ਸ਼ਾਇਰੀ ਵੀ ਤੁਸੀਂ ਸੁਣ ਲਈ। ਹਾਂ ਹਿੱਸਾ ਪੈ ਗਿਆ। ਤੇ ਸਾਡੇ ਪੱਲੇ ਹੈ ਕੁਛ ਨਹੀਂ। ਸਾਡੇ ਪੱਲੇ ਤੁਸੀਂ ਭਰਾ ਆ। ਬੜੀ ਮਿਹਰਬਾਨੀ ਜਨਾਬ 3 ਮਸੇਰ ਜਾਨੀ ਸਾਹਿਬ। ਉਹ ਜਿਹੜੇ ਜਿੱਥੋਂ ਤੁਸੀਂ ਮਸ਼ਹੂਰ ਹੋਏ ਆ ਨਾ ਜੀ, ਉਹ ਕਾਣਾ ਕਾਲਾ ਜਿਹੜਾ ਆ, ਉਹ ਪਹਿਲੇ ਵੀ ਮੈਂ ਤੁਹਾਡਾ ਸੁਣਿਆ ਆ ਤੇ ਫੇਰ ਇੱਕ ਵਾਰੀ ਵਿੱਚ ਸੁਣਾ ਦੋ ਆਖਰ। जानी साथ कणक गड़ा के ओ माल परदेस ले आई है वे माल परदेस ले आई जानी ਵਾਹ ਜੀ ਵਾਹ, ਵਾਹ ਜੀ ਵਾਹ। ਲਓ ਜੀ ਹੁਣ ਤਕਰੀਬਨ ਜਿਹੜਾ ਵਲਾਗ ਹੈ ਨਾ ਹਾਂਜੀ ਉਹ ਪੂਰਾ ਹੋ ਪੂਰਾ ਹੋ ਗਿਆ। ਗੱਲ ਜਿਹੜੀ ਹੈ ਨਾ ਚੋਣ ਬਣ ਗਈ। ਹਾਂ ਤੇ ਬਾਕੀ ਜੇ ਕੋਈ ਅੱਗੇ ਗੱਲ ਲੱਭ ਗਈ ਤਾਂ ਰਲਾ ਦਾਂਗੇ। ਰਲਾ ਦਾਂਗੇ। ਨਹੀਂ ਬਸ ਅਸੀਂ ਹੁਣ ਇੱਥੇ ਤੱਕ ਹੀ ਆ। ਇੰਨਾ ਬੜਾ ਆ, ਸ਼ੁਕਰ ਅਲਹਮਦੁਲਿਲਾ। ਤੇ ਪੰਜਾਬੀ ਜ਼ਿੰਦਾਬਾਦ। ਉਹ ਸਾਨੂੰ ਜਨਾਬ ਜੀ ਉਹ ਭਾਈ ਕੀ ਨਾਂ ਸੀ ਉਹਨਾਂ ਦਾ, ਰਾਣਾ ਸਾਹਿਬ? ਰਗਬੀਰ ਸਿੰਘ। ਸਾਡਾ ਚੈਨਲ ਤੇ ਉਹਨਾਂ ਦਾ ਚੈਨਲ, ਉਹ ਪੰਜਾਬੀ ਇਹੋ ਜਿਹਾ ਨਾਮ ਸਾਡਾ ਮਿਲਦਾ ਜੁਲਦਾ ਜਿਹਾ। ਉਹ ਹੈਗਾ ਆ ਦੀਪ ਪੰਜਾਬੀ ਡਾਇਰੀ। ਹਾਂ ਦੀ ਪੰਜਾਬੀ ਡਾਇਰੀ। ਉਹਨਾਂ ਨੇ ਵੀ ਇਹੀ ਸੋਚ ਕੇ ਰੱਖਿਆ ਹੋਇਆ ਪੰਜਾਬੀਆਂ ਦੇ ਉਹਦੇ ਤੋਂ ਹੀ। ਹਾਲਾਂਕਿ ਮੈਂ ਨਾਮ ਰੱਖਿਆ ਇਹਦੇ ਤੇ ਵੀ ਬੜੀ ਤਨਕੀਦ ਹੋਈ, ਲੇਕਿਨ ਗੱਲ ਇਹ ਹੈਗੀ ਆ ਕਿ ਇਹ ਨਾਮ ਇਸੇ ਵਾਸਤੇ ਰੱਖਿਆ ਵੀ ਪੰਜਾਬੀ ਜਿੱਥੇ ਵੀ ਵਸਦਾ, ਉਹ ਕੈਨੇਡਾ ਹੋਵੇ, ਉਹ ਅਮਰੀਕਾ ਹੋਵੇ, ਉਹ ਆਸਟ੍ਰੇਲੀਆ ਹੋਵੇ, ਚੜ੍ਹਦਾ ਹੋਵੇ, ਲਹਿੰਦੇ ਪੰਜਾਬ, ਜਿੱਥੇ ਵੀ ਹੋਵੇ ਪੰਜਾਬੀ ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ। ਟਿਕਟੌਕ ਬਣਾਣੀ ਆ ਨਾ।